ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਂ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 27 ਸਤੰਬਰ 2017 13 ਅਸੂ ਨਾਨਕ ਸ਼ਾਹੀ ਸਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਨੂੰ ਜੇ ਫੇਸਬੁੱਕ ਰਾਹੀਂ ਦੇਖ ਰਹੇ ਹੋ ਜਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਨ੍ਹਾਂ ਨੇ ਕੱਲ ਦੀ ਸਾਡੀ ਪੈਨਲ ਡਿਸਕਸ਼ਨ ਜਿਹੜੀ ਕਿ ਵੀਰ ਸੁਖਵਿੰਦਰ ਸਿੰਘ ਜਿਹੜੇ ਕਿ ਰੇਡੀਓ ਵਾਇਸ ਆਫ ਖਾਲਸਾ ਦੇ ਕਰਤਿਆਂ ਧਰਤਿਆਂ ਚੋਂ ਨੇ, ਉਹਨਾਂ ਦੇ ਨਾਲ ਲਗਭਗ 1 ਘੰਟੇ ਦੀ ਉਹ ਡਿਸਕਸ਼ਨ ਸੀ। 10,000 ਤੋਂ ਜ਼ਿਆਦਾ ਵਿਊਅਰਸ ਨੇ TV84 ਦੇ ਫਾਰਮੈਟ ਤੇ ਉਸ ਨੂੰ ਦੇਖਿਆ, ਉਹ ਫੇਸਬੁੱਕ ਤੇ, ਜਦੋਂ ਕਿ ਬਾਕੀ ਗੈਜਟਸ ਡਿਫਰੈਂਟ ਹੁੰਦੇ ਨੇ ਵਿਊਅਰਸ ਉਹਨਾਂ ਦੇ ਜੀ, ਔਰ ਵਾਇਸ ਆਫ ਖਾਲਸਾ ਦੇ ਉੱਤੇ ਵੀ ਇਸ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰੋਤਿਆਂ ਨੇ ਸੁਣਿਆ। ਔਰ ਅੱਜ ਵੀ ਵਾਇਸ ਆਫ ਖਾਲਸਾ ਦਾ ਜਿਹੜਾ ਪ੍ਰੋਗਰਾਮ 10 ਤੋਂ 11 ਦੇ ਵਿਚਾਲੇ ਜਿਹਦੇ ਵਿੱਚ ਅਮਰਵੀਰ ਸਿੰਘ ਮੇਰੇ ਨਾਲ ਗੱਲਬਾਤ ਕਰਦੇ ਨੇ, ਉਹਦੀ ਥਾਂ ਤੇ ਅਸੀਂ ਉਸ ਕੱਲ ਵਾਲੇ ਸ਼ੋਅ ਨੂੰ ਹੀ ਵਾਇਸ ਆਫ ਖਾਲਸਾ ਤੇ ਵੀ ਜਿਹੜਾ ਅੱਜ ਚੱਲੇਗਾ ਜੀ, ਕਿਉਂਕਿ ਬਹੁਤ ਚੰਗੀ ਗੱਲ ਹੈ, ਬਹੁਤਿਆਂ ਨੂੰ ਪਸੰਦ ਆਇਆ। ਪਰ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਵੀ ਕਿੰਨਿਆਂ ਦੀ ਕੰਟਰੀਬਿਊਸ਼ਨ ਡੋਨੇਸ਼ਨ ਜਿਹੜੀ ਹੈ ਉਹ ਆਉਂਦੀ ਹੈ, ਇਹ ਜਾਣਨ ਤੋਂ ਬਾਅਦ ਕਿ ਪੰਥਕ ਮੀਡੀਆ ਜਾਂ ਇਸ ਦੀ ਇੰਪੋਰਟੈਂਸ ਕੀ ਹੈ ਔਰ ਕਿਵੇਂ ਅਸੀਂ ਜਿਹੜਾ ਇਸ ਸਾਰੇ ਨੂੰ ਅੱਗੇ ਤੋਰ ਸਕਦੇ ਹਾਂ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਕੁਦਰਤੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ ਟੋਰਾਂਟੋ ਤੋਂ ਚੱਲਦਾ ਹੈ, ਉਹਨਾਂ ਨਾਲ ਵੀ ਮੇਰੀ ਗੱਲਬਾਤ 6:30 ਤੋਂ 7 ਹੁੰਦੀ ਹੈ, 7, ਸਵਾ 7 ਤੱਕ ਹੀ ਹੋਈ ਹੈ ਅੱਜ ਵੀ ਜੀ। ਔਰ ਪਿਛਲੇ ਕੱਲ ਉਹਨਾਂ ਨੇ ਅੱਜ ਦੀ ਆਵਾਜ਼ ਦੇ 21 ਸਾਲ ਪੂਰੇ ਕੀਤੇ ਨੇ। ਸੋ 21 ਸਾਲ ਤੋਂ ਇਸ ਪ੍ਰੋਗਰਾਮ ਦੇ ਨਾਲ ਮੈਂ ਜੁੜਿਆ ਹੋਇਆ। ਸੋ ਹਾਲਾਂ ਬੜੇ ਹਿੰਮਤੀ ਨੇ ਸੁਖਦੇਵ ਸਿੰਘ ਗਿੱਲ ਆਪਣੀ ਕਿਰਤ ਕਰਕੇ, ਔਰ ਇਹਦੇ ਬਾਵਜੂਦ ਮੈਂ ਸਮਝਦਾ ਵੀ ਟੋਰਾਂਟੋ ਦੇ ਉਹਨਾਂ ਦੇ ਜਿਹੜੇ ਵੈਲ ਵਿਸ਼ਰ ਨੇ ਔਰ ਸਪਾਂਸਰ ਨੇ, ਇਹ ਉਹਨਾਂ ਦੀ ਬਦੌਲਤ ਹੀ ਹੈ ਕਿ 21 ਸਾਲ ਤੋਂ ਇਹ ਪ੍ਰੋਗਰਾਮ ਕੰਟੀਨਿਊਸਲੀ ਉਹ ਕਰਦੇ ਨੇ ਜੀ। ਔਰ ਅਸੀਂ ਆਸ ਕਰਦੇ ਹਾਂ ਜਦੋਂ ਕਿ ਦਸੰਬਰ 2017 ਦੇ ਵਿੱਚ ਅਸੀਂ 5 ਸਾਲ ਪੂਰੇ ਕਰਨੇ ਨੇ। ਸੋ ਘੱਟੋ ਘੱਟ ਸਾਨੂੰ ਇਹਨਾਂ ਅਗਲੇ 2-3 ਮਹੀਨਿਆਂ 'ਚ ਯਕੀਨ ਜੇ ਹੋ ਗਿਆ ਕਿ ਅਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹਾਂ। ਜੇ ਉਹਨਾਂ ਜਿਸ ਕਿਸਮ ਦਾ ਸਾਡਾ ਕ੍ਰਾਈਸਿਸ ਹੈ ਇਹਨੂੰ ਅਸੀਂ ਫੇਰ ਹੀ ਦਾਅਵੇ ਨਾਲ ਕਹਿ ਸਕਾਂਗੇ ਕਿ ਜੀ ਹੁਣ ਅਸੀਂ 6ਵੇਂ ਵਰ੍ਹੇ 'ਚ ਦਾਖਲ ਹੋਏ ਹਾਂ, ਨਹੀਂ ਤਾਂ ਇਹ ਇੱਕ ਡਿਫਿਕਲਟ ਟਾਸਕ ਹੋਏਗੀ ਇਹਨੂੰ ਕੰਟੀਨਿਊ ਕਰਨਾ ਜੀ। ਇੰਟਰਨੈਸ਼ਨਲ ਪੀਸ ਡੇ ਯੂਨਾਈਟਿਡ ਨੇਸ਼ਨਸ ਦਾ, ਜਿਵੇਂ ਅਸੀਂ ਦੱਸਿਆ ਸੀ ਕਿ ਵਰਜੀਨੀਆ ਪ੍ਰਿੰਸ ਵਿਲੀਅਮਸ ਕਾਉਂਟੀ ਦੇ ਵਿੱਚ ਸਾਰੇ ਧਰਮਾਂ ਦਾ ਇੱਕ ਸਿਨਾਗੋਗ ਦੇ ਵਿੱਚ ਉਹਨਾਂ ਨੇ ਰੱਖਿਆ ਸੀ ਇਕੱਠ। ਉਹਦੇ 'ਚ ਸਿੱਖ ਧਰਮ ਦੀ ਨੁਮਾਇੰਦਗੀ ਲਈ ਸਿੱਖ ਸੈਂਟਰ ਆਫ ਵਰਜੀਨੀਆ ਗੁਰਦੁਆਰਾ ਸਾਹਿਬ ਰਾਹੀਂ ਸਾਨੂੰ ਸੱਦਾ ਮਿਲਿਆ, ਉਹਦੇ 'ਚ ਅਸੀਂ ਪਾਰਟੀਸਪੇਟ ਕੀਤਾ। ਉਸ ਸਾਰੇ ਪ੍ਰੋਗਰਾਮ ਨੂੰ ਐਡਿਟ ਕਰਕੇ, ਹਾਲਾਂਕਿ ਲੰਬਾ ਚੌੜਾ ਪ੍ਰੋਗਰਾਮ ਸੀ, ਉਹ ਅੱਧੇ ਘੰਟੇ ਦਾ ਪ੍ਰੋਗਰਾਮ ਬਣਾ ਕੇ ਸਾਡੀ ਟੀਮ ਨੇ ਤਿਆਰ ਕੀਤਾ ਤੇ ਅੱਜ ਜਿਹੜਾ 9:30 ਤੋਂ 10 ਵਜੇ ਤੱਕ ਦਾ ਸਲੋਟ ਹੋਏਗਾ ਉਸ ਦੇ ਵਿੱਚ ਦਰਸ਼ਕ ਉਸ ਪ੍ਰੋਗਰਾਮ ਨੂੰ ਦੇਖ ਸਕਣਗੇ। ਉਹਦੇ 'ਚ 6.5 ਮਿੰਟ ਦੀ ਜਿਹੜੀ ਹੈ ਸਾਡੀ ਸਪੀਚ ਵੀ ਹੈ, ਜਿਹੜੀ ਜ਼ਾਹਰ ਹੈ ਕਿ ਮੌਕੇ ਦੇ ਮੁਤਾਬਕ ਕਿ ਪੀਸ ਔਰ ਪਿਆਰ ਇਹ ਕੀ ਹੈ ਤੇ ਸਿੱਖੀ ਸਿਧਾਂਤ ਕਿਵੇਂ ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਹੀ ਖਲੋਤਾ ਹੈ, ਜਿਹਦੇ 'ਚ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਮਨੁੱਖੀ ਜਿਹੜੇ ਨੇ ਬੇਸਿਕ ਸਿਧਾਂਤ ਵੀ ਨੇ, ਪਰ ਨਾਲ ਦੀ ਨਾਲ ਹਰ ਇੱਕ ਨੂੰ ਆਪਣੇ ਗਲ ਨਾਲ ਲਾਣਾ ਔਰ ਪਿਆਰ ਨਾਲ, ਜਿਹਨੂੰ ਆਮ ਸਧਾਰਨ ਪੰਜਾਬੀ 'ਚ ਕਹਿੰਦੇ ਨੇ ਜੀਓ ਤੇ ਜੀਣ ਦਿਓ ਜੀ ਜੀ, ਇਸ ਸਿਧਾਂਤ ਦੇ ਉੱਤੇ ਸੋ ਦਰਸ਼ਕ ਉਸ ਪ੍ਰੋਗਰਾਮ ਨੂੰ ਜ਼ਰੂਰ ਦੇਖਣ। ਪਿਛਲੇ ਕਾਫੀ ਸਮੇਂ ਤੋਂ ਸਾਡਾ ਫੋਕਸ, ਕਿਉਂਕਿ ਜੋ ਕੁਝ ਸਾਡੇ ਸਾਊਥ ਏਸ਼ੀਆ 'ਚ ਇੰਡੀਆ ਪਾਕਿਸਤਾਨ ਦੇ ਵਿਚਾਲੇ, ਉਸ ਤੋਂ ਪਹਿਲਾਂ ਇੰਡੀਆ ਚਾਈਨਾ ਦੇ ਵਿਚਾਲੇ ਡੋਕਲਾਮ ਇਸ਼ੂ, ਹੁਣ ਮਿਆਂਮਾਰ
ਔਰ ਭਾਰਤ ਦੇ ਵਿਚਾਲੇ ਜੋ ਉਹਨਾਂ ਦੀ ਆਪਣੀ ਇੱਟੀ ਸਿੱਟੀ ਰਲਾਈ ਹੋਈ ਹੈ, ਉਹਨਾਂ ਨੇ ਰੋਹਿੰਗਿਆ ਮੁਸਲਮਾਨਾਂ ਦਾ ਕ੍ਰਾਈਸਿਸ ਇਸ ਤੇ ਹੀ ਰਿਹਾ। ਔਰ ਸਾਡਾ ਅਸੀਂ ਕੋਈ ਭਾਰਤ ਦੀ ਆਰਥਿਕ ਸਥਿਤੀ ਕੀ ਹੈ, ਵੈਸੇ ਵੀ ਜਦੋਂ ਆਰਥਿਕਤਾ ਦੀ ਗੱਲ ਆਉਂਦੀ ਹੈ ਤੇ ਇਹ ਇੱਕ ਐਸਾ ਸਬਜੈਕਟ ਹੈ ਜਿਹਦੇ ਬਾਰੇ ਕਦੇ ਮੇਰੀ ਬਹੁਤ ਜ਼ਿਆਦਾ ਕੋਈ ਜਿਹਨੂੰ ਪਕੜ ਵਾਲੀ ਗੱਲ ਨਹੀਂ ਹੈ, ਕਿਉਂਕਿ ਇਹ ਜਿਹੜਾ ਡਾਟਾ ਹੁੰਦਾ ਹੈ, ਔਰ ਮੈਂ ਬਹੁਤ ਪਹਿਲਾਂ ਇੱਕ ਇੰਗਲੈਂਡ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ all data and statistics presented are bundle of lies ਜੀ, ਕਿ ਜਿੰਨੇ ਡਾਟੇ ਜਾਂ ਜਿੰਨੇ ਆંકੜੇ ਪੇਸ਼ ਕੀਤੇ ਜਾਂਦੇ ਨੇ ਉਹ ਬਜਟਾਂ 'ਚ ਹੋਣ, ਉਹ ਸਭ ਝੂਠ ਦਾ ਜਿਹੜਾ ਹੈ ਉਹ ਪਲੰਦਾ ਹੁੰਦੇ ਨੇ। ਲੇਕਿਨ ਇਹਦੇ ਬਾਵਜੂਦ ਜਦੋਂ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਕਿ ਜੇ ਕਾਰਲ ਮਾਰਕਸ ਤੋਂ ਹੀ ਗੱਲ ਆ ਕੇ ਜਿਹਨੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ, ਤੇ ਗੱਲ ਅਲਟੀਮੇਟਲੀ ਆਰਥਿਕਤਾ ਤੇ ਆਉਂਦੀ ਹੈ। ਜੇ ਪੱਲੇ ਕੀ ਹੈ, ਔਰ ਜਿਵੇਂ ਅਸੀਂ ਅਕਸਰ ਆਪਣੀ ਪੰਜਾਬੀ ਜ਼ੁਬਾਨ ਦਾ ਹੀ ਅਖਾਣ ਦੁਹਰਾਉਂਦੇ ਹੁੰਦੇ, ਪੱਲੇ ਤੇ ਲੈਣੀ ਕਰਦੇ ਮੇਲਾ ਮੇਲਾ। ਹਾਂ, ਨਹੀਂ ਉਹ ਨਹੀਂ ਹੈ ਜੀ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਕਿ ਜ਼ਾਹਰ ਹੈ ਕਿ ਜਿਹਦੇ ਕੋਲ ਹੈ ਆਰਥਿਕਤਾ, ਜਿਹਦੇ ਘਰ ਰੋਟੀ ਪੱਕਦੀ ਹੈ, ਜਾਂ ਆਮ ਜਦੋਂ ਕੋਈ ਬਹੁਤ ਗੱਲਾਂ ਕਰੇ ਕਹਿੰਦਾ ਵੀ ਢਿੱਡ ਭਰਿਆ ਲੱਗਦਾ ਤੇਰਾ ਜਿਹੜਾ ਗੱਲਾਂ ਆਉਂਦੀਆਂ ਤੈਨੂੰ ਜੀ। ਸੋ ਜ਼ਾਹਰ ਹੈ ਵੀ ਆਰਥਿਕਤਾ ਦੇ ਨਾਲ ਹੀ ਬਹੁਤ ਗੱਲ ਜੁੜੀ ਹੁੰਦੀ ਹੈ। ਔਰ ਜਦੋਂ ਇਹ ਮੋਦੀ ਸਰਕਾਰ ਹੋਂ ਚਾਹੀ 2014, ਉਸ ਤੋਂ ਪਹਿਲਾਂ ਇਹਨਾਂ ਨੇ ਜੋ ਪ੍ਰਚਾਰ ਜਾਂ ਦੂਜਾ ਤੀਜਾ ਕੀਤਾ, ਉਦੋਂ ਤਾਂ ਕੋਈ ਇਹ ਬੜਾ ਸੀ ਕਿ ਜੀ ਸਭ ਕਾ ਸਾਥ, ਸਭ ਕਾ ਵਿਕਾਸ, ਇਹ ਉਹ, ਔਰ ਬਹੁਤਿਆਂ ਨੂੰ ਲੱਗਦਾ ਸੀ ਵੀ ਬਾਣੀਆਂ ਦੀ ਪਾਰਟੀ ਹੈ, ਵਪਾਰੀਆਂ ਦੀ ਜੀ। ਔਰ ਵਪਾਰੀ ਜਿਹੜੇ ਨੇ ਉਹ ਕਦੇ ਵੀ ਸਰਕਾਰੀ ਕੰਟਰੋਲ ਦੇ ਖਿਲਾਫ, ਜਦੋਂ ਜਨਸੰਘ ਵੀ ਸੀ, ਇਹ ਪ੍ਰੋਟੈਸਟ ਕਰਦੇ ਹੁੰਦੇ ਸੀ ਕਿ ਜੀ ਕਾਹਦੇ ਛਾਪੇ ਪੈਂਦੇ ਨੇ, ਕਾਹਦੇ ਸ਼ਾਪ ਇੰਸਪੈਕਟਰ ਦੂਜੇ ਤੀਜੇ, ਔਰ ਇੰਨੀਆਂ ਪਾਬੰਦੀਆਂ, ਇੰਨੇ ਕਾਨੂੰਨ, ਇਹ ਬਿਲਕੁਲ ਫ੍ਰੀ ਹੋਣਾ। ਕਿਉਂਕਿ ਪ੍ਰੋ ਅਮਰੀਕਾ ਪਾਰਟੀ ਵੀ ਉਹਨਾਂ ਦਿਨਾਂ 'ਚ ਗਿਣੀ ਜਾਂਦੀ ਸੀ ਕਿਉਂਕਿ ਅਮਰੀਕਾ 'ਚ ਬਿਜ਼ਨਸ ਕਰਨਾ ਸੌਖਾ ਹੈ, ਤੁਸੀਂ ਫੋਨ ਦੇ ਉੱਤੇ ਕੰਪਨੀ ਰਜਿਸਟਰ ਕਰਾ ਲੈਂਦੇ ਹੋ, ਜਦੋਂ ਮਾੜੇ ਮੋਟੇ ਕਰਜ਼ਾਈ ਹੋਏ ਚੈਪਟਰ 11 ਫਾਈਲ ਕਰ ਦਿੰਦੇ ਹੋ, ਬੈਂਕਰਪਸੀ ਫਾਈਲ ਕਰ ਦਿੰਦੇ, ਨਵੀਂ ਕੰਪਨੀ ਘਰ ਵਾਲੀ ਦੇ ਨਾਂ ਤੇ ਖੋਲ ਲੈਂਦੇ। ਉੱਥੇ ਜਿਹੜਾ ਕੋਈ ਵੀ ਲਾਇਸੈਂਸ ਲੈਣਾ ਹੀ ਜਿਹੜਾ ਉਹ ਬੰਦੇ ਦੀਆਂ ਜੁੱਤੀਆਂ ਟੁੱਟ ਜਾਂਦੀਆਂ ਨੇ, ਨਵਾਂ ਜੋੜਾ ਲੈਣ ਪਹਿਲਾਂ ਬੰਦਾ ਜਾਂਦਾ, ਉਹ ਕਹਿੰਦਾ ਯਾਰ ਮੇਰੀਆਂ ਜੁੱਤੀਆਂ ਘਸ ਗਈਆਂ ਜੀ। ਸੋ ਜ਼ਾਹਰ ਹੈ ਵੀ ਉਹ ਪੂਰਾ ਸੈਂਟਰਲਾਈਜ਼ ਸਰਕਾਰੀ ਰਜੀਮ ਸੀ। ਔਰ ਮਨਮੋਹਨ ਸਿੰਘ ਜਦੋਂ ਫਾਈਨੈਂਸ ਮਿਨਿਸਟਰ 1992 ਦੇ ਦੌਰ 'ਚ ਬਣਿਆ ਨਰਸਿਮਹਾ ਰਾਓ ਦੀ ਸਰਕਾਰ ਦੇ ਵਿੱਚ, ਵਰਲਡ ਬੈਂਕ ਦਾ ਬੰਦਾ ਸੀ, ਅਮਰੀਕਨਾਂ ਨੇ ਉਹਨੂੰ ਥਰਸਟ ਕੀਤਾ ਸੀ। ਜਿਹੜਾ ਇਕਨੋਮਿਕਲ ਰਿਫਾਰਮ ਹੈ ਉਹ ਇਨਫੈਕਟ ਪ੍ਰਾਈਵੇਟ ਇਨਵੈਸਟਮੈਂਟ ਨੂੰ ਖੋਲ੍ਹਣਾ ਵੀ ਸੀ, ਔਰ ਜਿਹੜਾ ਸੈਂਟਰਲ ਰਾਜ ਸੀ ਜਾਂ ਪੁਲਿਸ ਰੂਲ ਸੀ, ਇਹਨੇ ਵੇ ਸਾਰੀ ਵਪਾਰ ਤੇ ਇੰਡਸਟਰੀ ਤੇ ਉਹਨੂੰ ਢਿੱਲਾ ਕਰਨਾ ਸੀ ਉਸ ਪਕੜ ਨੂੰ ਜੀ। ਔਰ ਉਹ ਹੋਈ ਵੀ ਨਤੀਜੇ ਦੇ ਤੌਰ ਤੇ। ਮਨਮੋਹਨ ਸਿੰਘ ਦਾ ਪੀਰੀਅਡ 10 ਸਾਲ ਦਾ ਭਾਵੇਂ ਸਾਡੇ ਲਈ ਤਾਂ ਨਕੰਮਾ ਹੀ ਸੀ। ਅੱਜ ਹੀ ਕੈਲੀਫੋਰਨੀਆ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੈਸੇ ਹੁਣ ਜੇ ਤੁਸੀਂ ਮੀਡੀਆ 'ਚ ਦੇਖੋ, ਮਨਮੋਹਨ ਸਿੰਘ ਦਾ ਜਨਮ ਦਿਨ ਸੀ, ਪਤਾ ਨਹੀਂ ਕਿੰਨਵਾਂ 82ਵਾਂ ਕਿ 83ਵਾਂ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ। ਉਹ ਵੀ ਕਈ ਕਹਿਣ ਲੱਗੇ ਮਨਮੋਹਨ ਸਿੰਘ ਕੋ ਵਾਪਸ ਲਾਓ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1990-91 ਤੱਕ ਪਹੁੰਚਦੇ ਆ, ਉਸ ਤੋਂ ਪਹਿਲਾਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਸੀ ਜੀ। ਇੱਕ ਸਟੇਜ ਐਸੀ ਸੀ ਭਾਰਤ ਦੀ ਆਰਥਿਕਤਾ ਦੀ, ਵਰਸਟ ਬ੍ਰਾਜ਼ੀਲ, ਮੈਕਸੀਕੋ ਦੇ ਲੈਵਲ ਤੋਂ ਵੀ ਥੱਲੇ, ਕਰਜ਼ਾਈ ਕਿਸ਼ਤ ਨਹੀਂ ਸੀ ਦਿੱਤੀ ਜਾ ਰਹੀ, ਕਿ ਕਿੰਨੇ ਟਨ ਸੋਨਾ ਜਿਹੜਾ ਹੈ ਉਹ ਫਲਾਈ ਕਰਕੇ ਲੰਡਨ ਲਿਆਣਾ ਪਿਆ ਸੀ ਇਹਨਾਂ ਨੂੰ ਆਪਣੀ ਕਿਸ਼ਤ ਤਾਰਨ ਲਈ, ਜਾਂ ਅੱਗੋਂ ਈਵਨ ਇਕਨੋਮੀ ਨੂੰ ਸਸਟੇਨ ਕਰ। ਉਹਨਾਂ ਹਾਲਾਤਾਂ 'ਚ ਮਨਮੋਹਨ ਸਿੰਘ ਨੂੰ ਇਕਨੋਮਿਕ ਜਿਹੜਾ ਰਿਫਾਰਮ ਦੇ ਲਈ ਜਿਹੜਾ ਉਹ ਉਹਨਾਂ ਨੇ ਲਿਆਂਦਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਭਾਵੇਂ ਉਹ ਸਾਡੇ ਪੱਖ ਤੋਂ ਤਾਂ ਨਕੰਮਾ ਹੈ। ਔਰ ਅੱਜ ਹੀ ਕੋਈ ਮੈਨੂੰ ਪੁੱਛ ਰਿਹਾ ਸੀ, ਜਿਹੜੇ ਇੱਕ ਪੱਤਰਕਾਰ ਬੀਬੀ ਆਈ ਹੋਈ ਹੈ ਪਾਕਿਸਤਾਨ ਤੋਂ, ਕਿ ਮਨਮੋਹਨ ਸਿੰਘ ਬਾਰੇ ਤੁਹਾਡਾ ਕੀ ਖਿਆਲ ਹੈ। ਮੈਂ ਕਿਹਾ ਜੀ ਜੇ ਤਾਂ ਸਿੱਖ ਪਰਸਪੈਕਟਿਵ ਤੋਂ ਮੈਂ ਕਹਿਣਾ ਹੋਏ ਫਿਰ ਤਾਂ ਸਪਾਈਨਲੈਸ, ਗਟਲੈਸ, ਟੁੱਥਲੈਸ ਮੈਨ। ਤੇ ਮੈਂ ਕਿਹਾ ਜੀ ਉਹ ਤਾਂ ਉਹਨੂੰ ਪੰਜਾਬੀ 'ਚ ਕਹਿੰਦੇ ਨੇ ਗੰਡੋਆ। ਤੇ ਉਹ ਬੀਬੀ ਖੁੱਲ ਕੇ ਹੱਸੀ। ਮੈਂ ਕਿਹਾ ਜੀ ਤੁਹਾਡੇ ਕੀ ਕੈਂਚੂਆ ਕਹਿੰਦੇ ਨੇ? ਕਹਿੰਦੇ ਨਹੀਂ ਜੀ ਸਾਡੀ ਪੰਜਾਬੀ 'ਚ ਉੱਥੇ ਗੰਡੋਆ ਹੀ ਕਹਿੰਦੇ, ਅਰਥਵ ਜੀ। ਸੋ ਮੈਂ ਕਿਹਾ ਵੀ ਜੀ ਨਾ ਸਪਾਈਨ ਹੈ, ਨਾ ਇੰਟੈਸਟਾਈਨ ਹੈ, ਨਾ ਗਟ ਹੈ, ਨਾ ਦੰਦ ਨੇ, ਸੋ ਸਾਡੇ ਪੱਖੋਂ ਤਾਂ ਨਹੀਂ। ਲੇਕਿਨ ਜਿਵੇਂ ਮੈਂ ਕੈਲੀਫੋਰਨੀਆ ਵੀਰ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੂੰ ਮੈਂ ਕਿਹਾ ਵੈਸੇ ਇਹਨਾਂ ਨੂੰ ਜੇ ਹਿੰਦੂਤਵਾ ਜਾਂ ਦੂਜਾ ਤੱਕ ਕਰਦੇ ਨੇ, ਮਨਮੋਹਨ ਸਿੰਘ ਦੀ ਫੋਟੋ ਲਾ ਕੇ ਪੂਜਾ ਕਰਨੀ ਚਾਹੀਦੀ ਹੈ ਇਹਨੂੰ ਜੀ, ਕਿ ਵੀ ਉਹਨੇ 20 ਸਾਲ ਲੀਜ਼ ਆਫ ਲਾਈਫ ਦਿੱਤੇ ਇਹਨਾਂ ਨੂੰ। ਨਹੀਂ ਤਾਂ ਜਿਹੜਾ ਇਹ ਸਾਰਾ ਸਿਸਟਮ ਹੈ 91-92 'ਚ ਕਲੈਪਸ ਹੋ ਜਾਣਾ ਸੀ। ਔਰ ਜੇ ਸੋਵੀਅਤ ਯੂਨੀਅਨ ਦੀ ਡਿਸਇੰਟੈਗ੍ਰੇਸ਼ਨ ਹੋਈ ਹੈ ਤੇ ਉਹਦਾ ਰੀਜ਼ਨ ਵੀ ਕਲੈਪਸ ਸੀ ਉਹਦਾ। ਸੋ 5-6 ਸਾਲ ਦੇ ਪੀਰੀਅਡ 'ਚ 96-97 ਤੱਕ ਪਹੁੰਚਦੇ ਆ, ਇਕਨੋਮੀ ਉਹਨਾਂ ਦੇ ਬੈਕ ਟਰੈਕ ਤੇ ਸੀ। ਔਰ ਇਹਨਾਂ 2 ਦਹਾਕਿਆਂ ਦੇ ਵਿੱਚ ਜਿਹੜਾ ਫਿਰ ਗਰੋਥ ਰੇਟ ਹੈ, ਇਨਵੈਸਟਮੈਂਟ ਹੈ,
ਕਿੱਥੇ ਇਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਜਿਹੜਾ 4-5 ਬਿਲੀਅਨ ਡਾਲਰ ਤੇ ਸੀ, ਔਰ ਮੇਰੇ ਖਿਆਲ ਉਹਨਾਂ ਨੇ ਜਦੋਂ ਛੱਡਿਆ 300 ਬਿਲੀਅਨ ਡਾਲਰ ਦੇ ਨੇੜੇ ਤੇੜੇ ਸੀ, ਬਾਹਰਲੀ ਇਨਵੈਸਟਮੈਂਟ ਸ਼ੁਰੂ ਹੋ ਗਈ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜੀ ਵਪਾਰੀਆਂ ਦੀ ਪਾਰਟੀ ਦੇ ਹੱਥ 'ਚ ਤਾਕਤ ਆਈ, ਐਕਸਪੈਕਟੇਸ਼ਨ ਤਾਂ ਇਹ ਹੁੰਦੀ ਹੈ ਕਿ ਭਾਈ ਜਿੱਥੇ ਕਿਸੇ ਨੇ ਛੱਡਿਆ, ਔਰ ਬਾਕੀ ਸਰਕਾਰਾਂ ਦੇ ਵੇਲੇ ਤਾਂ ਲੱਖਾਂ ਜਾਂ ਕਰੋੜਾਂ ਦੇ ਸਕੈਂਡਲ ਹੁੰਦੇ ਸੀ, ਉਹਦੇ ਵੇਲੇ ਸਕੈਂਡਲ ਵੀ ਅਰਬਾਂ ਦੇ ਹੋਏ ਕਿਉਂਕਿ ਪੈਸਾ ਹੀ ਇੰਨਾ ਕੁ ਆ ਰਿਹਾ ਸੀ। ਕੋਈ ਟੈਲੀਕਾਮ ਸਕੈਂਡਲ, ਕੋਈ ਹੋਰ ਸਕੈਂਡਲ, ਜਿਹੜੀ ਮਿਨਿਸਟਰੀ ਦੇਖੋ ਉਹਦੇ ਸੀ, ਉਹ ਸਾਰੇ ਉਹਨਾਂ ਬਦਮਾਸ਼ਾਂ ਦੀ ਪਾਰਟੀ ਦਾ ਇਮਾਨਦਾਰ ਅਕਾਊਂਟੈਂਟ ਸੀ। ਉਹ ਵਿਚਾਰਾ ਲਿਖੀ ਗਿਆ ਧੌਣ ਨੀਵੀਂ ਕਰਕੇ, ਉਹਨੂੰ ਕਹੀ ਜਾਓ ਜੀ ਉਹ ਇਮਾਨਦਾਰ ਹੈ। ਮੈਂ ਕਿਹਾ ਜੀ ਇਮਾਨਦਾਰ ਠੀਕ ਹੈ, ਉਹਨੇ ਕੋਈ ਆਪਣੀ ਜੇਬ 'ਚ ਨਹੀਂ ਪਾਇਆ, ਪਰ ਇਹ ਥੋੜੀ ਇਮਾਨਦਾਰੀ ਤਾਂ ਤੁਹਾਡੀ ਇੰਟੈਗ੍ਰਿਟੀ ਹੁੰਦੀ ਹੈ, ਕਿਉਂਕਿ ਉਹਦੇ ਆਲੇ ਦੁਆਲੇ ਜੋ ਚੱਲ ਰਿਹਾ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਬਿਲਕੁਲ ਜਿਹੜੀ ਡਿਸਇੰਟੈਗਰੇਟ ਹੋਣ ਜਾ ਰਿਹਾ ਮੁਲਕ ਸੀ ਡਿਊ ਟੂ ਇਕਨੋਮੀ, ਉਹਨੇ ਬੈਕ ਟਰੈਕ ਕਰ ਦਿੱਤਾ ਸੀ। ਤੇ ਹੁਣ 2014 ਚ ਪਾਵਰ ਆਈ ਉਹਨਾਂ ਦੇ ਹੱਥ, ਜਿਨ੍ਹਾਂ ਬਾਰੇ ਇੱਕ ਫਰੇਜ਼ ਜਿਹੜਾ ਹੈ ਮੈਂ ਐਕਸਪ੍ਰੈਸ਼ਨ ਯੂਜ਼ ਕਰਦਾ ਕਿ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਹੈ ਨਾ, ਟੋਪੀਆਂ ਵਾਲਾ ਸੌਂ ਗਿਆ ਦਰਖਤ ਦੇ ਥੱਲੇ ਵਿਚਾਰਾ। ਬਨਾਰਸ ਦੀਆਂ ਟੋਪੀਆਂ ਬੜੀਆਂ ਮਸ਼ਹੂਰ ਸੀ, ਹੁਣ ਵੀ ਹੋਣੀਆਂ ਨੇ, ਜਿਵੇਂ ਸਾੜੀਆਂ ਬੜੀਆਂ ਮਸ਼ਹੂਰ ਸੀ। ਤੇ ਉਹ ਸੌਂ ਗਿਆ, ਉਹਨੂੰ ਵੇਚਣ ਜਾ ਰਿਹਾ ਸੀ ਸ਼ਹਿਰ, ਉਹਦੀ ਅੱਖ ਲੱਗ ਗਈ ਤੇ ਬੰਦ ਉਹਦੇ ਸਿਰ ਤੇ ਟੋਪੀ ਸੀ। ਹੁਣ ਬਾਂਦਰ ਨਕਲਚੀ ਤਾਂ ਹੁੰਦੇ ਨੇ, ਉਹਨਾਂ ਨੇ ਹੌਲੀ 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 ਜਾ ਕੇ ਉਹਦਾ ਬੈਗ ਖਿਸਕਾਇਆ ਤੇ ਉਹਦੀ ਟੋਪੀ ਕੱਢ ਕੇ ਕੱਲੇ ਕੱਲਾ ਬਾਂਦਰ ਆਪਣੇ ਸਿਰ ਸਭ ਚੜ ਗਏ ਉੱਤੇ ਦਰਖਤ ਦੀਆਂ ਟਾਹਣੀਆਂ ਤੇ। ਜਦੋਂ ਉੱਠਿਆ ਤੇ ਉਹਨੇ ਦੇਖਿਆ ਵੀ ਉਹ ਗਾਇਬ ਉੱਤੇ, ਉਹਦੀ ਨਜ਼ਰ ਗਈ ਹਰ ਬਾਂਦਰ ਦੇ ਸਿਰ ਤੇ ਟੋਪੀ ਹੈ। ਸੋ ਹੁਣ ਉਹ ਸਾਰੀਆਂ ਬਨਾਰਸ ਦੀਆਂ ਟੋਪੀਆਂ ਉਹਨਾਂ ਨੇ ਪਾਈਆਂ ਹੋਈਆਂ, ਪਰ ਉਹ ਬਿਨਾਂ ਪੈਸੇ ਦਿੱਤੇ ਸਿਰ ਤੇ ਰੱਖੀਆਂ ਹੋਈਆਂ। ਫਿਰ ਉਹਨੂੰ ਤਰਕੀਬ ਜਿਵੇਂ ਕਹਾਣੀ ਸੀ ਸੁਝੀ, ਉਹਨੇ ਆਪਣੀ ਟੋਪੀ ਲਾ ਕੇ ਸਾਰਿਆਂ ਸੁੱਟਤੀਆਂ। ਸੋ ਹੁਣ ਇਹਨਾਂ ਦੀਆਂ ਟੋਪੀਆਂ ਥੱਲੇ ਡਿੱਗਣ ਦਾ ਵੇਲਾ ਆ ਗਿਆ, ਔਰ ਜਿਹਨੂੰ ਕਹਿੰਦੇ ਨੇ ਕਿ ਵੀ ਇਹਨਾਂ ਦੀ ਟੋਪੀ ਸੁਟਾਉਣ ਦਾ ਪਹਿਲਾ ਕੰਮ ਇਹਨਾਂ ਦੇ ਬੰਦੇ ਨੇ ਕੀਤਾ, ਯਸ਼ਵੰਤ ਸਿਨਹਾ। ਹੁਣ ਉੱਥੇ ਆਰਥਿਕਤਾ ਦਾ ਕੀ ਹਾਲ ਹੈ, ਨੋਟਬੰਦੀ ਹੋਈ, ਲੋਕ ਕਿਵੇਂ ਸਫਰ ਕਰ ਰਹੇ ਨੇ, ਕਿਸਾਨਾਂ ਨੂੰ ਇਹ 200% ਪ੍ਰੋਫਿਟ, ਉਹਨਾਂ ਦਾ ਕੀ ਹਾਲ ਹੈ, GST ਲਾਗੂ ਕੀਤੀ, ਉਹਦਾ ਕੀ ਹਾਲ ਹੈ, ਕਿਵੇਂ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਨੇ, ਕਿਵੇਂ ਆਪਾਧਾਪੀ ਪਈ ਹੈ, ਇਕਨੋਮੀ ਥੱਲੇ ਬਿਲਕੁਲ ਬਿਲੋ 5% ਹੈ, ਉਹਦੇ ਨਾਲ ਅੰਕੜਿਆਂ ਨਾਲ ਬੰਡਲ ਆਫ ਲਾਈਜ਼ ਵਾਂਗ ਜਿਹੜਾ ਉਹ ਗੜਬੜ ਕਰ ਰਹੇ ਨੇ। ਹੁਣ ਯਸ਼ਵੰਤ ਸਿਨਹਾ ਇੱਕ IAS ਆਫੀਸਰ ਸੀ, ਬਿਫੋਰ ਉਹਨੇ ਪੋਲਿਟਿਕਸ ਜੰਪ ਕੀਤਾ, ਔਰ ਕੈਪੇਬਲ ਸੀ। ਅਟਲ ਬਿਹਾਰੀ ਵਾਜਪਾਈ ਦੀ ਜਿਹੜੀ ਮਿਨਿਸਟਰੀ ਪਹਿਲੀ ਬਣੀ ਉਹਦੇ 'ਚ ਉਹ ਬੜਾ ਕਾਮਯਾਬ ਫਾਈਨੈਂਸ ਮਿਨਿਸਟਰ ਸੀ, ਔਰ ਆਲਰੇਡੀ ਜਦੋਂ ਵਾਜਪਾਈ ਦੀ ਹਕੂਮਤ ਬਣੀ ਲੈਗੇਸੀ ਤਾਂ ਮਨਮੋਹਨ ਸਿੰਘ ਛੱਡ ਹੀ ਗਿਆ ਸੀ ਐਜ਼ ਏ ਫਾਈਨੈਂਸ ਮਿਨਿਸਟਰ, ਔਰ ਉਹਦੇ 'ਚ ਰਾਈਜ਼ ਵੀ ਹੋਇਆ। ਔਰ ਜ਼ਾਹਰ ਹੈ ਵੀ ਯਸ਼ਵੰਤ ਸਿਨਹਾ ਖੁਦ ਵੀ ਕੈਪੇਬਲ ਸੀ, ਐਡਮਿਨਿਸਟ੍ਰੇਸ਼ਨ 'ਚੋਂ ਆਇਆ ਹੋਣ ਕਰਕੇ ਸਾਰੀ ਗੱਲ ਨੂੰ ਸਮਝਦਾ ਸੀ। ਔਰ ਹੁਣ ਜੇ ਇਹਨੂੰ ਅਸੀਂ ਕਹਿੰਦੇ ਜਾਂ ਉੱਥੇ ਬੈਠੀ ਕੋਈ ਆਪੋਜੀਸ਼ਨ, ਕਾਂਗਰਸ, ਦੂਜੇ ਤੀਜੇ, ਫਿਰ ਇਹ ਲੱਗਦਾ ਹੁੰਦਾ ਕਿ ਜੀ ਇਹ ਤਾਂ ਵਿਰੋਧੀ ਨੇ, ਇਹਨਾਂ ਨੇ ਵਿਰੋਧ ਕਰਨਾ ਹੀ ਹੈ। ਪਰ ਜਿਹੜਾ ਖੁਦ ਅੱਜ ਵੀ ਉਹ BJP ਦਾ ਪ੍ਰੋਮਿਨੈਂਟ ਲੀਡਰ ਹੈ, ਬਜ਼ੁਰਗ ਹੈ ਭਾਵੇਂ, ਫਾਈਨੈਂਸ ਮਿਨਿਸਟਰ ਹੈ, ਜਦੋਂ ਉਹ ਕਹਿੰਦਾ ਹੈ ਕਿ ਜੀ ਤੁਸੀਂ ਬੇੜਾ ਗਰਕ ਕਰ ਦਿੱਤਾ ਹੈ, ਫਿਰ ਜ਼ਾਹਰ ਹੈ ਕਿ ਜਿਵੇਂ ਉਹ ਹੈ ਕਿ ਵੀ ਸਮਥਿੰਗ ਇਜ਼ ਰੋਟਨ ਇਨ ਦਾ ਸਟੇਟ ਆਫ ਰੋਮ, ਵੀ ਕੁਛ ਜਿਹੜੀ ਹੈ ਉਹ ਸੜਾਂਦ ਹੈ। ਔਰ ਉਹ ਸੜਾਂਦ ਯਸ਼ਵੰਤ ਸਿਨਹਾ ਨਹੀਂ, ਉਸ ਜਿਹੜਾ ਗੰਦ ਦਾ ਟੋਕਰ ਹੈ ਉਸ ਦੇ ਉੱਤੋਂ ਜਿਹੜਾ ਉਹਨੇ ਚੁੱਕ ਦਿੱਤਾ, ਜਿਹੜਾ ਕਵਰ ਰੱਖਿਆ ਸੀ। ਔਰ ਮੀਡੀਆ ਦੀ ਸਾਰੀਆਂ ਏਜੰਸੀਆਂ ਦੀ ਖਬਰ ਹੈ, ਉਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਲਿਖਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਹੈਡਲਾਈਨ ਹੈ ਯਸ਼ਵੰਤ ਸਿਨਹਾ ਸਲੈਮਸ ਮੋਦੀ ਗਵਰਨਮੈਂਟਸ ਇਕਨੋਮਿਕਲ ਪਾਲਿਸੀਜ਼। ਉਹਨੇ ਕਿਹਾ ਵੀ ਆਰਥਿਕ ਨੀਤੀਆਂ ਬੇੜਾ ਗਰਕ, ਸਲੈਮਿੰਗ ਦਾ ਮਤਲਬ ਇਹੀ ਹੁੰਦਾ ਹੈ। ਫਿਰ ਉਹਨਾਂ ਨੇ ਹਾਰਡ ਹਿਟਿੰਗ ਰਿਮਾਰਕਸ ਹੀ ਹੈਜ਼ ਲੈਸ਼ਡ ਆਊਟ ਐਟ ਸੁਪਰਮੈਨ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਫॉर ਮੇਕਿੰਗ ਏ ਮੈਸ ਆਫ ਦਾ ਇੰਡੀਅਨ ਇਕਨੋਮੀ which is headed for a hard landing as sector after sector is slipping into distress। ਉਹਨੇ ਕਿਹਾ ਜੀ ਇੱਕ ਤੋਂ ਬਾਅਦ ਇੱਕ ਜਿਹੜਾ ਖੇਤਰ ਹੈ ਉਹ ਥੱਲੇ ਨੂੰ ਜਾ ਰਿਹਾ, ਔਰ ਇਹਨੇ ਮੈਸ ਬਣਾਉਣਾ, ਅੰਗਰੇਜ਼ੀ ਦਾ ਬੜਾ, ਸਾਡਾ ਦਾ ਪੰਜਾਬੀ ਦਾ ਜਿਹੜਾ ਬੇੜਾ ਗਰਕ ਜੀ, ਕਿਉਂਕਿ ਜਿਹੜਾ ਬੇੜਾ ਗਰਕ ਹੋਇਆ ਸਮੁੰਦਰ ਦਾ ਵੀ ਬੇੜਾ ਗਰਕ, ਮੈਸ ਮੂਸ ਤਾਂ ਬੜਾ ਕੌਮ ਹੈ, ਉਹਨੇ ਬੇੜਾ ਗਰਕ ਹੀ ਕਹਿਣਾ ਚਾਹਿਆ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ said Jaitley had been luckier than his predecessors to hold the ministry at a time when lakhs of crores of rupees were at his disposal following the depressed global crude oil price। ਇੱਕ ਇਹੀ ਨਹੀਂ ਕਿ ਵੀ ਉਹਨਾਂ ਨੇ ਇੱਕ ਸਟਰੋਂਗ ਇਕਨੋਮੀ ਇਨਹੈਰਿਟ ਕੀਤੀ, ਕੁਦਰਤੀ ਉਸ ਪੀਰੀਅਡ ਦੇ ਵਿੱਚ, ਕਿਉਂਕਿ ਦੁਨੀਆ ਦੀ ਇਕਨੋਮੀ 'ਚ ਜਿਹੜੀ ਆਇਲ ਦੀਆਂ ਬੈਰਲ ਦੀ ਜਿਹੜੀ ਹੈ ਪ੍ਰਾਈਸ, ਉਹਦੇ ਨਾਲ ਕਰੂਡ ਆਇਲ ਬੈਰਲ, ਉਹ ਸਭ ਤੋਂ ਲੋਅਰ ਰਹੇ ਨੇ ਪ੍ਰਾਈਸ, ਔਰ ਉਹਦੇ ਥੱਲੇ ਲੋਕਾਂ ਨੂੰ ਕੋਈ ਉਹਨਾਂ ਨੇ ਰਾਹਤ ਨਹੀਂ ਸੀ ਦਿੱਤੀ। ਸੋ
ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਗਵਰਨਮੈਂਟ ਦੇ ਕਾਫਰ ਚ ਆ ਰਹੇ ਸੀ, ਕਿਉਂਕਿ ਇੰਟਰਨੈਸ਼ਨਲ ਪ੍ਰਾਈਸ ਕਰੂਡ ਆਇਲ ਦਾ ਬਹੁਤ ਥੱਲੇ ਸੀ। ਉਹਨੇ ਕਿਹਾ ਜੀ ਇਹਦੇ ਬਾਵਜੂਦ ਬਟ ਹੀ ਵੇਸਟਡ ਦਾ ਆਇਲ ਬੋਨੈਂਜ਼ਾ ਵਿਚ ਵਾਜ਼ ਵੇਟਿੰਗ ਟੂ ਬੀ ਯੂਜ਼ਡ ਇਮੈਜੀਨੇਟਿਵਲੀ, ਕਿ ਬਈ ਉਹਨੂੰ ਉਹਦਾ ਠੀਕ ਇਸਤੇਮਾਲ ਹੋਣਾ ਚਾਹੀਦਾ ਸੀ, ਪਰ ਉਸ ਸਾਰੇ ਨੂੰ ਵੇਸਟ ਕੀਤਾ ਜੀ। ਫਿਰ ਉਹਨੇ ਕਿਹਾ ਵੀ ਥੋੜੀਆਂ ਬਹੁਤ ਲੈਗੇਸੀ ਪ੍ਰੋਬਲਮਸ ਹੁੰਦੀਆਂ ਨੇ, ਪਰ ਜੋ ਇੰਡੀਅਨ ਇਕਨੋਮੀ ਦੀ ਹਾਲਤ ਸੀ, ਉਹਨੇ ਕਿਹਾ ਕਿ ਇਟ ਹੈਜ਼ ਸ਼ਰੰਕ ਐਜ਼ ਨੈਵਰ ਬਿਫੋਰ ਇਨ 2 decades ਵਾਈਲ ਇੰਡਸਟਰੀਅਲ ਪ੍ਰੋਡਕਸ਼ਨ ਹੈਜ਼ ਆਲ ਬਟ ਕੋਲੈਪਸਡ। ਉਹਨੇ ਕਿਹਾ ਜੀ ਇਕਨੋਮੀ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਹੈ, ਪ੍ਰਾਈਵੇਟ ਇਨਵੈਸਟਮੈਂਟ ਹੈਜ਼ ਸ਼ਰੰਕ ਐਜ਼ ਨੈਵਰ ਬਿਫੋਰ, ਜਿੰਨੀ 2 decades 20 ਸਾਲ, ਕਿ ਜਿੰਨੀ 20 ਸਾਲ ਚ ਕਦੇ ਵੀ ਥੱਲੇ ਨਹੀਂ ਗਈ ਪ੍ਰਾਈਵੇਟ ਇਨਵੈਸਟਮੈਂਟ, ਉਨੀ ਹੁਣ ਥੱਲੇ ਗਈ ਹੈ। ਔਰ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹ ਬਿਲਕੁਲ ਖਤਮ ਹੋ ਗਈ ਹੈ। ਐਗਰੀਕਲਚਰ ਇਜ਼ ਇਨ ਡਿਸਟ੍ਰੈਸ, ਖੇਤੀਬਾੜੀ ਸੈਕਟਰ ਦਾ ਬੇੜਾ ਗਰਕ ਹੈ। ਕੰਸਟਰਕਸ਼ਨ ਇੰਡਸਟਰੀ ਏ ਬਿਗ EMPLOYER ਆਫ ਦਾ ਵਰਕ ਫੋਰਸ ਇਜ਼ ਇਨ ਦਾ ਡੋਲਡਰਮਸ, ਕਿ ਵੀ ਇਹ ਜਿਹੜੀ ਉਸਾਰੀ ਹੈ, ਘਰ, ਦੁਕਾਨਾਂ, ਬਿਜ਼ਨਸ, ਪੁਲ, ਦੂਜੇ ਤੀਜੇ, ਉਹਦੇ ਚ ਵੱਡੇ ਲੋਕਾਂ ਨੂੰ ਇੰਪਲੋਇਮੈਂਟ ਮਿਲਦੀ ਹੈ, ਉਹ ਬਿਲਕੁਲ ਉਹਦਾ ਵੀ ਕੰਮ ਖਤਮ ਹੈ। The rest of the service sector is also in the slow lane, ਉਹ ਵੀ ਸਲੋ ਲੇਨ ਚੜਿਆ ਹੋਇਆ। ਬਾਕੀ ਵੀ ਐਕਸਪੋਰਟਸ ਹੈਵ ਡਿਵਿੰਡਲਡ, ਜਿਹੜਾ ਨਿਰਯਾਤ ਸੀ, ਜਿਹਨੂੰ ਬਰਾਮਦ ਦਰਾਮਦ ਕਹਿੰਦੇ ਨੇ, ਬਾਹਰ ਜਾਣਾ, ਉਹ ਵੀ ਜਿਹੜੀ ਚੀਜ਼ਾਂ ਨੇ ਉਹ ਵੀ ਥੱਲੇ ਨੂੰ ਗਈਆਂ ਹੋਈਆਂ ਨੇ। ਸੈਕਟਰ ਆਫਟਰ ਸੈਕਟਰ ਆਫ ਦਾ ਇਕਨੋਮੀ ਇਜ਼ ਇਨ ਡਿਸਟ੍ਰੈਸ, ਕਿ ਵੀ ਇਜ਼ ਇਨ ਡਿਸਟ੍ਰੈਸ, ਕਿ ਕਿਸੇ ਖੇਤਰ ਦੀ ਗੱਲ ਕਰ ਲੋ, ਹਰ ਚੀਜ਼ ਜਿਹੜੀ ਆ ਉਹ ਥੱਲੇ ਹੈ। ਫਿਰ ਕੰਟੀਨਿਊਇੰਗ ਹਿਸ ਟਾਇਰੇਡ ਅਗੇਂਸਟ ਦਾ ਗਵਰਨਮੈਂਟਸ ਡੀਮੋਨੇਟਾਈਜੇਸ਼ਨ ਡਿਸੀਜਨ, ਜਿਹੜਾ ਨੋਟਬੰਦੀ, Sinha said spiking large currency notes has proved to be an unmitigated economic disaster, which coupled with a badly conceived and poorly implemented GST has played havoc with businesses and sunk many of them। ਉਹਨੇ ਕਿਹਾ ਇੱਕ ਪਾਸੇ ਨੋਟਬੰਦੀ, ਵੱਡੇ ਵੱਡੇ ਨੋਟ ਛਾਪਤੇ, ਨਾਲ GST ਉਹਨੂੰ ਬਿਲਕੁਲ ਗਲਤ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ। ਉਸ ਨੇ ਹੁਣ ਉਹਨੇ ਹੋਰ ਵੀ ਸਟਰੋਂਗ ਕੀਤਾ ਕਿ ਉਹਨੇ ਬਿਜ਼ਨੈਸਿਸ ਨੂੰ ਸੰਕ ਡੋਬ ਦਿੱਤਾ। ਉਹਨੂੰ ਕਹਿੰਦਾ ਵੀ ਤੇਰੀ ਬੇੜੀ ਡੁੱਬੇ, ਉਹਨੇ ਕਿਹਾ ਜੀ ਇਹਨਾਂ ਨੇ ਇਹ ਸਾਰਿਆਂ ਦੇ ਨਾਲ ਹੀ ਉਹਨਾਂ ਨੂੰ ਡੋਬ ਦਿੱਤਾ ਹੈ। ਕਾਊਂਟਲੈਸ ਮਿਲੀਅਨਸ ਹੈਵ ਲਾਸਟ देयर ਜੌਬਸ ਵਿਦ ਹਾਰਡਲੀ ਐਨੀ ਨਿਊ ਓਪਰਚੁਨਿਟੀਜ਼ ਕਮਿੰਗ ਦਾ ਵੇ ਆਫ ਦਾ ਨਿਊ ਐਂਟਰੈਂਸ ਟੂ ਦਾ ਲੇਬਰ ਮਾਰਕੀਟ। ਉਹਨੇ ਕਿਹਾ ਜੀ ਅਣਗਿਣਤ ਕੋਈ ਨਵੀਆਂ ਓਪਰਚੁਨਿਟੀਜ਼ ਨਹੀਂ ਨੇ, ਅਣਗਿਣਤ ਲੋਕਾਂ ਦੀਆਂ ਨੌਕਰੀਆਂ ਗਈਆਂ। ਫॉर ਕੁਆर्टर ਆਫਟਰ ਕੁਆर्टर ਦਾ ਗਰੋਥ ਰੇਟ ਆਫ ਦਾ ਇਕਨੋਮੀ ਹੈਜ਼ ਬੀਨ ਡਿਕਲਾਈਨਿੰਗ ਅੰਟਿਲ ਇਟ ਰੀਚ ਦਾ ਲੋ ਆਫ 5.7% ਇਨ ਦਾ ਫਸਟ ਕੁਆर्टर ਆਫ ਦਾ ਕਰੰਟ। ਉਹਨੇ ਕਿਹਾ ਜੀ ਪਿਛਲੇ ਸਾਰੇ ਪੀਰੀਅਡ ਥੱਲੇ ਜਾਂਦੇ ਜਾਂਦੇ ਹੁਣੇ 5.7% ਤੇ ਆ ਗਿਆ। He said if the government had not changed the methodology for calculation of the GDP in 2015, the growth rate of 5.7% would have actually been 3.7% or less according to old math। ਉਹਨੇ ਕਿਹਾ ਜੀ ਇਹ ਵੀ ਧੋਖਾ ਹੀ ਹੈ 5.7% ਦਾ, ਕਿਉਂਕਿ 2015 ਜਿਹਨਾਂ ਨੇ ਆਪੇ ਹੀ ਕੈਲਕੂਲੇਟ ਕਰਨ ਦੀ ਜਿਹੜੀ ਮੈਥੋਡੋਲੋਜੀ ਬਦਲੀ ਹੈ, ਅਦਰਵਾਈਜ਼ ਇਹ 3.7% ਤੋਂ ਵੀ ਘੱਟ ਹੋਣਾ ਸੀ। ਸੋ ਜ਼ਾਹਰ ਹੈ ਕਿ ਵਰਚੁਅਲੀ ਜਿਵੇਂ ਉਹਨੇ ਸੈਕਟਰ ਆਫ ਔਰ ਹੀ ਇਜ਼ ਯਸ਼ਵੰਤ ਸਿਨਹਾ, ਫਾਈਨੈਂਸ ਐਕਸ ਫਾਈਨੈਂਸ ਮਿਨਿਸਟਰ, ਨਾਟ ਅ ਨੌਨਸੈਂਸ ਜੀ, ਕਿਉਂਕਿ ਉਹਨੇ ਜਦੋਂ ਉਹਨੂੰ ਪਤਾ ਹੈ ਵੀ ਉਹ ਆਪਣੀ ਪਾਰਟੀ ਦੀ ਹਕੂਮਤ ਦੇ ਖਿਲਾਫ ਕਹਿ ਰਿਹਾ ਹੈ, ਉਹਨੇ ਆਪਣਾ ਸਾਰਾ ਜਿਹੜੀ ਇਹ ਸਿਚੁਏਸ਼ਨ ਦਾ ਸਟਾਕ ਲੈਣ ਤੋਂ ਬਾਅਦ ਉਹਨਾਂ ਨੇ ਕੀਤਾ। ਹੁਣ ਕਿਉਂਕਿ ਇਹ ਝੂਠ ਵਿਕਾਸ ਔਰ ਅੱਗੇ ਚਲੇ ਗਏ, ਫੌਰਨ ਰਹਿੰਦਾ ਹੀ ਬਾਹਰ ਸੀ ਮੋਦੀ ਜੀ, ਹੁਣ ਇਹਨਾਂ ਨੂੰ ਵੀ ਲੱਗਦਾ ਹੈ ਅਸਲੀ ਪਾਵਰ ਤਾਂ RSS ਕੋਲ ਹੈ, ਨਾਗਪੁਰ ਚ ਬੈਠਿਆਂ ਕੋਲ, ਉਹਨਾਂ ਨੂੰ ਲੱਗਦਾ ਹੈ ਵੀ ਇਹ ਕੀ ਹੋ ਗਿਆ। ਔਰ ਉਹਨਾਂ ਦੇ ਆਲਰੇਡੀ ਜਿਹੜਾ RSS ਦਾ ਲੇਬਰ ਵਿੰਗ ਹੈ, ਉਹਨਾਂ ਨੇ ਆਲਰੇਡੀ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਸਾਡੇ ਹੱਥਾਂ ਚੋਂ ਨਿਕਲ ਰਿਹਾ ਹੈ। ਔਰ ਉਹਦੇ ਚ BJP ਨੇ ਈਵਨ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਵੀ ਸਟੋਰੀ ਹੈ, ਸਿੰਜਡ ਬਾਈ ਸਿਨਹਾ BJP ਕੰਟਰੋਲਸ ਡੈਮੇਜ। ਔਰ ਉਹਦੇ ਚ ਉਹਨਾਂ ਦਾ ਜਿਹੜਾ ਇੱਕ ਮਿਨਿਸਟਰ ਹੈ ਜਿਹਨੇ ਕੱਲ ਵਰੁਣ ਗਾਂਧੀ ਦੇ ਉੱਤੇ ਵੀ, ਜਦੋਂ ਵਰੁਣ ਗਾਂਧੀ ਨੇ ਕਿਹਾ ਵੀ ਰੋਹਿੰਗਿਆਂ ਨੂੰ ਅਸਾਈਲਮ ਦੇਣੀ ਚਾਹੀਦੀ ਹੈ, ਉਹਨੇ ਕ੍ਰਿਟਿਸਾਈਜ਼ ਕੀਤਾ ਸੀ। ਹੁਣ ਉਹਨੇ ਵਿਦਆਊਟ ਨੇਮਿੰਗ ਸਿਨਹਾ ਰੇਲਵੇ ਮਿਨਿਸਟਰ ਪੀਯੂਸ਼ ਗੋਇਲ ਰਿਫਿਊਟਡ ਦਾ ਕਲੇਮਸ ਦੈਟ ਇੰਡੀਅਨ ਇਕਨੋਮੀ ਵਾਜ਼ ਔਨ ਏ ਡਾਊਨਵਰਡ ਝੂਠ ਹੀ ਬੋਲਣਾ ਤਾਂ ਇੰਨੇ ਧੜੱਲੇ ਨਾਲ ਬੋਲੋ ਕਿ ਯਾਰ ਇਹ ਝੂਠ ਥੋੜੀ ਹੋ ਸਕਦਾ। ਉਹ ਕਹਿੰਦਾ ਜੀ ਇਹ ਗਲਤ ਹੈ ਕਿ ਸਾਡੀ ਇਕਨੋਮੀ ਥੱਲੇ ਨੂੰ ਜਾ ਰਹੀ। ਮਿਨਿਸਟਰ ਸੈਡ ਅੰਡਰ ਦ ਸੈਫਰਨ ਪਾਰਟੀਜ਼ ਰਜੀਮ ਦਾ ਇਕਨੋਮੀ ਹੈਡ ਸਟਰੈਂਥਨਡ। ਉਹਨੇ ਕਿਹਾ ਜੀ ਜਦੋਂ ਦੇ ਸਾਡੇ ਭਗਵੀ ਸਰਕਾਰ ਆਈ ਹੈ ਸਾਡੀ ਆਰਥਿਕਤਾ ਬਹੁਤ ਮਜ਼ਬੂਤ ਹੋਈ ਹੈ। ਈਚ ਵਨ ਇਜ਼ ਐਂਟਾਈਟਲਡ ਟੂ ਹਿਜ਼ ਓਨ ਅੰਡਰਸਟੈਂਡਿੰਗ ਆਫ ਦ ਸਿਚੁਏਸ਼ਨ। ਦ ਰਿਐਲਿਟੀ ਇਜ਼ India's economy is today a strong economy. What we inherited in 2014 was a period of near double-digit inflation.
ਝੂਠ ਹੀ ਬੋਲਣਾ ਫਿਰ ਤੁਹਾਡੇ ਨਾਲ ਬੋਲੋ ਜੀ। ਉਹ ਕਹਿੰਦਾ ਜੀ ਉਦੋਂ ਤਾਂ ਡਬਲ ਡਿਜਿਟ ਉਹਦੀ ਜਿਹੜੀ ਹੈ ਉਹ ਮੁਦਰਾ ਪਸਾਰ ਸੀ, ਇਨਫਲੇਸ਼ਨ ਸੀ। ਹੁਣ ਤਾਂ ਸਾਡੀ ਇਕਨੋਮੀ ਇੰਨੀ ਸਟਰੋਂਗ ਹੈ ਜਿੰਨੀ ਕਿ ਪਹਿਲਾਂ ਕਦੇ ਨਹੀਂ ਹੋਈ, ਔਰ ਇਹ ਲੰਬੀ ਚੌੜੀ ਇਹ ਝੂਠ ਦੀ ਇਹ ਹੈ। ਔਰ ਜਦੋਂ ਕਿ ਉਹਨੂੰ ਮੋਦੀ ਦੇ ਬਾਕੀ ਜਿਹੜੇ ਐਡਮਾਇਰ ਉਹਨਾਂ ਨੂੰ ਪੁੱਛਿਆ, ਉਹਨਾਂ ਜੋ ਕਿਸੇ ਨੇ ਕਿਹਾ ਕਿ ਦਿਸ ਇਜ਼ ਜਸਟ ਦਾ ਬਿਗਨਿੰਗ, ਇਟਸ ਏ ਲੌਂਗ ਫਾਈਟ। ਉਹਨੇ ਕਿਹਾ ਜੀ ਇਹ ਹੁਣ ਸ਼ੁਰੂ ਹੋ ਗਈ ਹੈਗਾ, ਹੁਣ ਬਹੁਤ ਸਾਰਾ ਅੰਦਰੋਂ ਹੋਰ ਵੀ ਨਿਕਲੇਗਾ। ਸੋ ਉਹਦੇ ਥੱਲੇ ਹੀ ਜਿਹੜਾ ਆਰਐਸਐਸ ਨੇ ਕੀ ਕਿਹਾ ਕਿ ਵੀ ਇਹ ਜਿਹੜੀ ਹੈ ਸਿਨਾਂ ਤੋਂ ਪਹਿਲਾਂ ਹੀ ਆਈਡੀਓਲੋਜੀਕਲ ਫਾਊਂਟੇਨ ਹੈਡ ਜਿਹੜਾ ਇਹਨਾਂ ਦਾ ਆਰਐਸਐਸ ਹੈਜ਼ ਆਲਰੇਡੀ ਵਾਰਨਡ ਇਟਸ ਪੋਲੀਟੀਕਲ ਆਰਮ ਆਫ ਦਾ ਲਰਕਿੰਗ ਡੇਂਜਰਸ। ਉਹਨੇ ਪਹਿਲਾਂ ਹੀ ਵਾਰਨਿੰਗ ਆਰਐਸਐਸ ਨੂੰ, ਦੇਖੋ ਜੀ ਆਰਐਸਐਸ ਨੇ ਪਹਿਲਾਂ ਹੀ ਮੋਦੀ ਨੂੰ ਕਿਹਾ। ਹੁਣ ਮੈਨੂੰ ਲੱਗਦਾ ਹੈ ਵੀ ਇਹਦਾ ਬਲੀ ਦਾ ਬੱਕਰਾ ਇਹ ਸਾਰੇ ਦਾ ਕਰ ਆਰਐਸਐਸ ਰਿਹਾ ਸੀ, ਜਿਹਨੂੰ ਫਾਇਦਾ ਪਹੁੰਚਾਉਣਾ ਸੀ ਨੋਟਬੰਦੀ ਦੇ ਥੱਲੇ, ਉਹਨਾਂ ਨੇ ਆਪਣਿਆਂ ਨੂੰ ਪਹੁੰਚਾਤਾ। ਹੁਣ ਅਰੁਣ ਜੇਤਲੀ ਤੋਂ ਪਹਿਲਾਂ ਹੀ ਡਿਫੈਂਸ, ਪਹਿਲਾਂ ਤਾਂ 2 ਮਿਨਿਸਟਰੀਆਂ ਉਹਨੂੰ ਦਿੱਤੀਆਂ ਸੀ ਕਿ ਜੀ 2 ਹੀ ਬਲੂ ਆਈਡ ਬॉय ਨੇ ਇਹਨਾਂ ਦੇ, ਇੱਕ ਮੋਦੀ ਹੈ ਇੱਕ ਜੇਤਲੀ ਹੈ। ਹਾਲਾਂ ਜੇਤਲੀ ਅੰਮ੍ਰਿਤਸਰ ਤੋਂ ਜੁੱਤੀਆਂ ਖਾ ਕੇ ਗਿਆ, ਹਾਰਿਆ ਐਮਪੀ। ਜਿਹੜਾ ਐਮਪੀ ਨਹੀਂ ਬਣਿਆ ਲੋਕਾਂ ਦੀ ਉਹਨੂੰ ਰਾਜ ਸਭਾ ਚੋਂ ਲਿਆਂਦਾ। ਹੁਣ ਮੈਨੂੰ ਲੱਗਦਾ ਹੈ ਕਿ ਵੀ ਇਹ ਜੇਤਲੀ ਦੀ ਕੁਰਬਾਨੀ ਜਿਹੜੀ ਹੈ ਇਹ ਦੇਣਗੇ ਆਉਣ ਵਾਲੇ ਪੀਰੀਅਡ 'ਚ। ਉਹਨਾਂ ਨੇ ਕਿਹਾ ਜੀ ਆਰਐਸਐਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ। While BJP's Rajya Sabha member Subramanian Swamy has also been vociferously vocal in his criticism of the state of economy, there could be many others who feel that। उन्होंने कहा जी सुब्रमण्यम स्वामी ने भी ये किया जी। और ये जड़ा अल्टीमेटली है उन्होंने कहा कि भी जड़ा ईवन आरएसएस दी भारतीय मजदूर संघ उन्हां दी जिहड़ी वर्करां दे विच पार्टी है, उन्होंने भी पहले ही कह दिता है अटैकिंग द गवर्नमेंट फॉर टेकिंग द इकोनॉमी टू ए रॉन्ग डायरेक्शन। RSS affiliate Bharatiya Mazdoor Sangh also urged PM to retract from the present reform process and stop playing excess thrust on jobless growth that has resulted in mounting unemployment। उन्होंने कहा जी भारतीय मजदूर संघ ने भी ये कह दिता सी इन्हां नूं कि भी तुसीं ये ना करो, इस तरह बहुत अनएम्प्लॉयमेंट हो रही है। सो ਜ਼ਾਹਰ ਹੈ ਕਿ ਵੀ ਹੁਣ ਜਿਹੜੀ ਘਰ ਕਾ ਭੇਤੀ ਲੰਕਾ ਢਾਏ ਵੀ ਕਹਿੰਦੇ ਨੇ, ਉਹਨੇ ਹਾਲਾਂਕਿ ਕੋਈ ਭੇਤ ਦੇ ਕੇ ਯਸ਼ਵੰਤ ਸਿਨਹਾ ਨੇ ਕੋਈ ਫਾਇਦਾ ਨਹੀਂ ਲਿਆ ਜੀ। ਪਰ ਕਈ ਵਾਰ ਹਰ ਫਿਰਕੇ ਦੇ ਵਿੱਚ, ਹਰ ਪਾਰਟੀ 'ਚ ਇਸ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਭਾਵੇਂ ਆਈਡੀਓਲੋਜੀਕਲੀ ਪੱਕਾ ਹਿੰਦੂਤਵ ਵੀ ਹੈ, ਲੇਕਿਨ ਦੂਜੇ ਪਾਸੇ ਉਹਨੂੰ ਲੱਗਦਾ ਵੀ ਇਹ ਲੋਕਾਂ ਨਾਲ ਧੋਖਾ ਹੋ ਰਿਹਾ ਕਿ ਇਹ ਝੂਠ ਬੋਲ ਕੇ ਜੀ ਅਸੀਂ ਬਹੁਤ ਵਿਕਾਸ, ਔਰ ਦੂਜਾ ਵੀ ਇਹ ਤਾਂ 3% ਦੇ ਨੇੜੇ ਆ ਗਈ ਇਹਨਾਂ ਦੀ ਗਰੋਥ, ਹਰ ਪਾਸਿਓਂ ਜਿਹੜਾ ਹੈ ਇਹ ਥੱਲੇ ਨੂੰ ਜਾ ਰਹੇ ਨੇ। ਸੋ ਅਸੀਂ ਇਹਨਾਂ ਦੀਆਂ ਹੀ ਜੁੱਤੀਆਂ ਤੇ ਇਹਨਾਂ ਦਾ ਹੀ ਸਿਰ, ਆਪਣੇ ਕੋਲੋਂ ਗੱਲ ਕੋਈ ਨਹੀਂ ਕਹੀ ਹੈ। ਇਹ ਹੁਣ ਅੰਦਾਜ਼ਾ ਲਾ ਲਓ ਕਿ ਵੀ ਇਹਨਾਂ ਦੀ ਕਿੰਨੀ ਕੁ ਜਿਹੜੀ ਹੈ ਸੁਪਰ ਪਾਵਰ ਭਾਰਤ ਬਣ ਗਿਆ, ਦੂਜਾ ਕਰ ਰਿਹਾ ਪੱਲੇ। ਹੁਣ ਤੁਹਾਡਾ ਉਹ ਮੈਂ ਖਾਣ ਪੱਲੇ ਨਹੀਂ ਧੇਲਾ ਕਰਦੀ ਮੇਲਾ ਵੀ ਇਕਨੋਮੀ ਦਾ ਤੁਹਾਡਾ ਇਹ ਹਾਲ ਹੈ, ਸੁਸਾਇਟੀ ਤੁਹਾਡੀ ਦਾ ਸੋਸ਼ਲ ਫੈਬਰਿਕ ਟੁੱਟ ਰਿਹਾ ਹੈ। ਪੰਗੇ ਤੁਸੀਂ ਚੀਨ ਨਾਲ ਲੈਣਾ ਚਾਹੁੰਦੇ ਹੋ, ਪਾਕਿਸਤਾਨ ਨੂੰ ਆ ਕੇ ਤੁਹਾਡੇ ਇੱਥੇ UN ਦੇ ਵਿੱਚ ਧਮਕੀਆਂ ਦੇ ਰਹੇ ਨੇ, ਕਦੇ ਫੋਰਨ ਮਿਨਿਸਟਰ ਕਰ ਰਹੇ ਆ, ਕੋਈ ਬੀਬੀਆਂ ਅੱਗੇ ਕੀਤੀਆਂ ਹੋਈਆਂ 3 ਫੁੱਟੀਆਂ ਬਿਆਨ ਦਿਵਾਉਣ ਨੂੰ। ਔਰ ਤੁਹਾਨੂੰ ਆਪਣਾ ਪਤਾ ਨਹੀਂ ਹੈ ਕਿ ਵੀ ਤੁਸੀਂ 2 ਹਫ਼ਤੇ ਦੀ ਜੰਗ ਜਿਹੜੀ ਆ ਉਹ ਸਹਾਰ ਨਹੀਂ ਸਕਦੇ। ਹੁਣ ਜਦੋਂ ਪਾਕਿਸਤਾਨ ਦੇ ਨਾਲ ਵੀ 65-71 ਚ ਰਿਹਾ, 14 ਦਿਨ ਬਾਅਦ ਇਹਨਾਂ ਦੇ ਅਸਲੇ ਜਿਹੜੇ ਨੇ ਉਹ ਮੁੱਕ ਗਏ ਜੀ। ਔਰ ਐਕਸਟਰਾ ਟੈਕਸ ਲਾਇਆ ਜਿਹੜਾ ਅਗਲੇ ਕਈ ਸਾਲ ਚੱਲਦਾ ਰਿਹਾ ਕਿ ਜੀ ਇਹ ਬੰਗਲਾਦੇਸ਼ ਟੈਕਸ ਕਿ ਉਹ ਸਾਡਾ ਇੰਨਾ ਖਰਚਾ ਹੋ ਗਿਆ। ਤੇ ਦੂਜੇ ਤੇ ਤੁਸੀਂ ਹੁਣ ਜਿਹੜੀ ਹੈ ਉਹ ਮੈਂ ਜ਼ਾਤ ਪਾਤ 'ਚ ਨਹੀਂ ਯਕੀਨ ਰੱਖਦਾ ਕਿਉਂਕਿ ਸਿੱਖ ਦੇ ਨਾਤੇ ਵੀ ਇਹ ਰਾਈਟ ਨਹੀਂ, ਪਰ ਉਹ ਕਈ ਵਾਰੀ ਉਹ ਜਿਹਨੂੰ ਹੁੰਦਾ ਕਿ ਵੀ ਜਿਹੜੀ ਕੋੜ ਕਿਰਲੀ ਆ ਉਹ ਸ਼ਤੀਰਾਂ ਨੂੰ ਜੱਫੇ ਮਾਰੇ। ਸ਼ਤੀਰ ਹੈ, ਕੋੜ ਕਿਰਲੀ ਹੈ, ਤੂੰ ਆਪਣੀ ਔਕਾਤ 'ਚ ਰਹਿ। ਜੇ ਤੁਹਾਡਾ ਆਪਣੀ ਇਕਨੋਮੀ ਦਾ ਇਹ ਹਾਲ ਹੈ ਤੇ ਫਿਰ ਤੁਸੀਂ ਹੁਣ ਸ਼ਤੀਰਾਂ ਨੂੰ ਜੱਫੇ ਨਾ ਮਾਰੋ। ਸੋ ਜ਼ਾਹਰ ਹੈ ਕਿ ਵੀ ਇਹਨਾਂ ਦੀਆਂ ਜੁੱਤੀਆਂ ਇਹਨਾਂ ਦਾ ਹੀ ਸਿਰ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਵੀਡੀਓਜ਼ ਜਿਸ ਤਰ੍ਹਾਂ ਕਿ ਸਾਡੇ ਡਾਕਟਰ ਸਾਹਿਬ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਦੱਸਿਆ ਕਿ TV 84 ਨੂੰ 5 ਸਾਲ ਪੂਰੇ ਹੋ ਜਾਣੇ, 6ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਜਾਵੇਗਾ ਤੇ ਅਸੀਂ ਚਾਹੁੰਦੇ ਹਾਂ ਕਿ TV 84 ਨੂੰ ਚੱਲਦਿਆਂ ਰੱਖਣ ਲਈ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ ਜਿਹੜੇ 3 ਵੇਜ਼ ਹੈ ਉਹਨਾਂ ਰਾਹੀਂ ਤੁਸੀਂ ਡੋਨੇਟ ਕਰ ਸਕਦੇ ਹੋ। 1 ਟਾਈਮ ਡੋਨਰ, ਮੰਥਲੀ ਡੋਨੇਟ ਕਰ ਸਕਦੇ ਹੋ, ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਤੁਸੀਂ ਮੇਲ ਕਰ ਸਕਦੇ ਹੋ 36-0137 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।